ਇਹਦੇ ਨਾਲ ਖੁਫੀਆ ਤਿਜੋਰੀਆਂ, ਜ਼ੇਵਰਾਤ ਔਰ ਪੈਸੇ ਰੱਖਣ ਵਾਲੀਆਂ, ਇਹ ਤੁਸੀਂ ਦੇਖ ਸਕਦੇ ਹੋ। ਅੱਜ ਤੁਹਾਨੂੰ ਛੋਟੇ ਜਿਹੇ ਦਰਵਾਜ਼ੇ ਦੇ ਅੰਦਰ ਵਿਖਾਲਣਾ ਹੈ ਬਹੁਤ ਵੱਡਾ ਕਿਲਾ ਹਿੰਦੂ ਰਈਸ ਦੀਵਾਨ ਲక్ష్ਮੀ ਚੰਦ ਦਾ। ਇਹ ਦੀਵਾਨ ਲక్ష్ਮੀ ਚੰਦ ਕੌਣ ਸੀ ਔਰ ਉਹਦੀ ਬਣਾਈ 30 ਕਮਰਿਆਂ ਦੀ ਹਵੇਲੀ ਨੁਮਾ ਕਿਲਾ ਅੱਜ ਕੇ ਸਾਲ 'ਚ 1947 ਨੂੰ ਜਦੋਂ ਦੀਵਾਨ ਲక్ష్ਮੀ ਚੰਦ ਦੀ ਫੈਮਿਲੀ ਇੱਥੋਂ ਪਾਕਿਸਤਾਨ ਛੱਡ ਕੇ ਇੰਡੀਆ ਗਈ, ਕਿੱਥੇ ਜਾ ਕੇ ਬੈਠੀ, ਕਿੰਨੇ ਉਹਨਾਂ ਦੇ ਬੱਚੇ ਸਨ। ਔਰ ਦੀਵਾਨ ਸਾਹਿਬ ਦੀ ਫੋਟੋ ਤੁਸੀਂ ਪਹਿਲੀ ਦਫਾ ਵੇਖੋਗੇ ਆਪਣੀ ਸਕਰੀਨ ਦੇ ਉੱਤੇ। ਇਹਦੇ ਨਾਲ ਇਹ ਮਹੱਲ ਹੈ ਕਿੱਥੇ ਵੇ, ਕਿਲਾ ਨੁਮਾ ਮਹੱਲ, ਤੇ ਇਹ ਸਾਰੀ ਡਿਟੇਲ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲੇਗੀ। ਤੇ ਇਸ ਲਈ ਵੀਡੀਓ ਤੁਸੀਂ ਮੇਰੇ ਕਹਿਣ ਤੇ ਪੂਰੀ ਵੇਖਣੀ ਹੈ ਤਾਂ ਕਿ ਪਾਕਿਸਤਾਨੀ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਆਲੀਸ਼ਾਨ ਕਿਲਾ ਬਣਾਉਣ ਦਾ ਮਕਸਦ ਕੀ ਸੀ ਔਰ ਇਹਦਾ ਮਾਲਕ ਕੌਣ ਸੀ। ਤੇ ਚਲੋ ਵੀਡੀਓ ਸ਼ੁਰੂ ਕਰਨੇ ਆ। ਅੱਛਾ, ਇਹ ਬਾਹਰੋਂ ਪਹਿਲੇ ਦੇਖ ਲਓ ਤੁਸੀਂ ਕਿਲਾ, ਇਹ ਤੁਹਾਨੂੰ ਅੰਦਰੋਂ ਵਿਜ਼ਿਟ ਕਰਵਾਉਣਾ ਹੈ, ਠੀਕ ਹੈ ਨਾ। ਤੰਗ ਗਲੀਆਂ ਦੇ ਵਿੱਚ ਇਹਦਾ ਦਰਵਾਜ਼ਾ ਹੈ। ਇਹ ਬਾਹਰ ਦੀ ਸਾਈਡ ਤੋਂ ਕਿਲੇ ਦੇ ਚਾਰੋਂ ਤਰਫ ਇਸ ਤਰ੍ਹਾਂ ਦੇ ਬੁਰਜ ਬਣੇ ਸਨ, ਠੀਕ ਹੈ ਨਾ, ਜਿਹੜੇ ਤੁਸੀਂ ਦੇਖ ਰਹੇ ਹੋ ਕਿਨਾਰਿਆਂ ਦੇ ਉੱਤੇ ਹੈਗੇ ਨੇ। ਤੇ ਕਮ ਸੇ ਕਮ 30 ਤੋਂ ਜ਼ਿਆਦਾ ਇਹਦੇ ਕਮਰੇ ਸਨ। 3 ਮੰਜ਼ਲਾ ਕਿਲਾ ਔਰ ਇਹਦੇ ਵਿੱਚ ਖੁਫੀਆ ਸੁਰੰਗਾਂ ਖਾਨੇ ਜਿਹੜੇ ਨੇ ਉਹ ਪੂਰੇ ਗਏ ਨੇ। ਇਹ ਸਾਰਾ ਕੁਝ ਜਿਹੜਾ ਨਾ ਅੱਜ ਵੀ ਮੌਜੂਦ ਹੈਗਾ ਏ। ਤੇ ਇਹ ਕੰਜਰੂੜ ਪਿੰਡ ਦਾ ਨਾਂ ਹੈ, ਤਹਿਸੀਲ ਸ਼ਕਰਗੜ੍ਹ, ਜ਼ਿਲ੍ਹਾ ਨਾਰੋਵਾਲ। 1947 ਵੇਲੇ ਇਹ ਜ਼ਿਲ੍ਹਾ ਸਿਆਲਕੋਟ ਤੇ ਤਹਿਸੀਲ ਨਾਰੋਵਾਲ ਹੁੰਦੀ ਸੀ। 1992 ਨੂੰ ਨਾਰੋਵਾਲ ਜ਼ਿਲ੍ਹਾ ਬਣ ਗਿਆ ਤੇ ਫਿਰ ਸਿਆਲਕੋਟ ਦਾ ਇਸ ਇਲਾਕੇ ਨਾਲ ਲੈਣਾ ਦੇਣਾ ਖਤਮ ਹੋ ਗਿਆ। ਇਹ ਬਹੁਤ ਵੱਡਾ ਮਿੱਟੀ ਦਾ ਟੇਲਾ ਤੇ ਉਹਦੇ ਥੱਲੇ ਜਨਾਬ ਹੈ ਕਿਸੇ ਵਕਤ ਦੀਆਂ ਬਣੀਆਂ ਸੁਰੰਗਾਂ ਨੁਮਾ ਕਮਰੇ, ਉਹਨਾਂ ਦੀ ਬਾਕੀਆਤ। ਲੇਕਿਨ ਇਹਦੇ ਉੱਤੇ ਜਨਾਬ ਲక్ష్ਮੀ ਦੀਵਾਨ ਚੰਦ ਦਾ ਕਿਲਾ ਹੈਗਾ। ਲక్ష్ਮੀ ਦੀਵਾਨ ਚੰਦ ਵਜ਼ੀਰ ਹੈਗੇ ਸਨ ਮਹਾਰਾਜਾ ਜੰਮੂ ਦੇ ਔਰ ਉਹਨਾਂ ਨੇ ਆਪਣੇ ਇਸ ਕੰਜਰੂੜ ਪਿੰਡ ਦੇ ਵਿੱਚ ਰਿਹਾਇਸ਼ਗਾਹ ਬਣਾਈ ਸੀ। ਇਹ ਦੱਤ ਫੈਮਿਲੀ ਸੀ, ਲక్ష్ਮੀ ਦੀਵਾਨ ਚੰਦ ਦੱਤ। ਤੇ ਇਹਨਾਂ ਦੇ 2 ਬੇਟੇ ਸਨ ਤੇ 1 ਬੇਟੀ। ਇੱਕ ਬੇਟੇ ਦਾ ਨਾਂ ਸੀ ਨਾਰਾਇਣ ਚੰਦ ਦੱਤ ਤੇ ਦੂਸਰੇ ਬੇਟੇ ਦਾ ਨਾਂ ਸੀ ਪ੍ਰਕਾਸ਼ ਚੰਦ ਦੱਤ। ਅੱਜ ਤੋਂ ਬੜੀ ਅਹਿਮ ਔਰ ख़ास ਵੀਡੀਓ ਤੁਹਾਨੂੰ ਦਿਖਾਈ ਜਾ ਰਹੀ ਹੈ। ਇਹ ਇੰਨੀ ਇਨਫੋਰਮੇਸ਼ਨ ਤੁਹਾਨੂੰ ਪਹਿਲੇ ਇਸ ਖਾਨਦਾਨ ਦੇ ਬਾਰੇ ਨਹੀਂ ਮਿਲੇਗੀ। ਤੇ ਇਹਦੇ ਨਾਲ ਇਹ ਖਾਨਦਾਨ ਜਦੋਂ 47 ਵੇਲੇ ਇੱਥੋਂ ਉੱਜੜ ਕੇ ਗਿਆ ਤੇ ਇਹ ਗਏ ਜ਼ਿਲ੍ਹਾ ਗੁਰਦਾਸਪੁਰ ਦੀ ਤਹਿਸੀਲ ਦੀਨਾ ਨਗਰ ਦਾ ਇੱਕ ਪਿੰਡ ਹੈ ਪਟੂਆ ਨਹਿਰ ਵਾਲਾ। ਉੱਥੇ ਅੱਜ ਵੀ ਇਹਨਾਂ ਦੀ ਫੈਮਿਲੀ ਜਿਹੜੀ ਹੈ ਨਾ ਉਹ ਮੌਜੂਦ ਹੈਗੀ ਹੈ। अस्सलाम वालेकुम दोस्तों, मेरे पिछे हैगा है दीवान लक्ष्मी चंद का पाकिस्तानी पंजाब च किला जिहड़ा कि 1947 तो फिर खाली हो गया। तो ये किला अज के साल से तुहानूं अंदरों भी विखालने आ। दीवान लक्ष्मी चंद जो कि जम्मू के राजा के वजीर हुंदे सन, उन्होंने किला कंजरूड़ पिंड दे विच बनवाया सी, जिला इहदा नारोवाल है। तो ये जनाब बिल्कुल रावी के नज़दीक है। ये अज भी अपना असली हालत च मौजूद है। तो यदि मैं बैक साइड पर खड़ा वा, फ्रंट तंग गलियां दे जाके किले के अंदर जाया जा सकता है और तुसीं वेख सकोगे कि अपने दौर का इंतहाई आलीशान वड्डे वड्डे कमरियां वाली ਜਿਹੜੀ ਇਹ ਇਮਾਰਤ ਹੈ ਅੱਜ ਕੇ ਸਾਲ ਦੇ ਵਿੱਚ। ਤੇ ਇਹ ਜਿਹੜਾ ਏਰੀਆ ਮੇਰੇ ਪਿੱਛੇ ਖਾਲੀ ਤੁਹਾਨੂੰ ਨਜ਼ਰ ਆ ਰਿਹਾ, ਇੱਥੇ ਦੀਵਾਨ ਸਾਹਿਬ ਦਾ ਵੱਡਾ ਜਿਹਾ ਬਾਗ ਹੁੰਦਾ ਸੀ, ਬਹੁਤ ਵਸੀਓ ਰੀਜ਼ ਰਕਬੇ 'ਚ। ਤੇ ਬਾਗ ਤੇ ਨਹੀਂ, ਲੇਕਿਨ ਉਹ ਜਗ੍ਹਾ ਅੱਜ ਵੀ ਖਾਲੀ ਪਈ ਹੈ। ਤੇ ਇਹ ਜਨਾਬ 3 ਮੰਜ਼ਲਾ ਕਿਲਾ ਸੀ ਜਿਹਦੀਆਂ 2 ਮੰਜ਼ਲਾਂ ਰਹਿ ਗਈਆਂ ਨੇ, 1 ਮੰਜ਼ਲ ਉਤਰੀ ਖਤਮ ਹੋ ਚੁੱਕੀ ਹੈ। ਠੀਕ ਹੈ ਜੀ, ਤੇ ਚਲੋ ਅੰਦਰ ਚੱਲਦੇ ਹਾਂ ਔਰ ਤੁਹਾਨੂੰ ਦਿਖਾ ਲੈਂਦੇ ਹਾਂ ਕਿਲਾ। ਲੋ ਜੀ, ਇਹ ਆ ਗਈਆਂ ਉਹ ਤੰਗ ਗਲੀਆਂ ਜਿਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਆਲੀਸ਼ਾਨ ਆਪਣੇ ਦੌਰ ਦੀ ਇਮਾਰਤ। ਇਹ ਕਿਲਾ ਛੋਟੀ ਇੱਟ ਦਾ 19ਵੀਂ ਸਦੀ 'ਚ ਬਣਾਇਆ ਗਿਆ ਸੀ। ਇਹ ਅੱਜ ਵੀ ਮੌਜੂਦ। ਠੀਕ ਹੈ ਜੀ, ਤੇ ਅਸੀਂ ਜਾਣਾ ਹੈ ਇਹਦੇ ਅੰਦਰ ਤੇ ਉੱਤੇ। ਤੇ ਇਹ ਮੈਂ ਕਿਲੇ ਦੀ ਸਭ ਤੋਂ ਉਤਲੀ ਮੰਜ਼ਲ ਦੀ ਦੀਵਾਰ ਤੇ ਖੜਾ ਵਾਂ ਇਸ ਜਗ੍ਹਾ ਦੇ ਉੱਤੇ। ਠੀਕ ਹੈ ਜੀ, ਤੇ ਚਲੋ ਜਨਾਬ ਅੰਦਰ ਚੱਲਦੇ ਹਾਂ ਔਰ ਤੁਹਾਨੂੰ ਦਿਖਾ ਲੈਂਦੇ ਹਾਂ ਕਿ ਇੱਥੇ ਪਹੁੰਚਿਆ ਕਿਸ ਤਰ੍ਹਾਂ ਜਾਂਦਾ ਹੈ ਔਰ ਅੰਦਰ ਕਿਲੇ ਦੀ ਹਾਲਤ ਅੱਜ 2026 'ਚ ਕੈਸੀ ਹੈਗੀ ਹੈ। ਵੀਡੀਓ ਨੂੰ ਤੁਸੀਂ ਸਕਿਪ ਨਹੀਂ ਕਰਨਾ, ਲਾਈਕ ਸ਼ੇਅਰ ਕਰਦੇ ਰਹੋ ਨਾਲ। ਅੱਛਾ, ਤੰਗ ਗਲੀਆਂ ਤੋਂ ਹੁੰਦਾ ਹੋਇਆ ਮੈਂ ਆ ਗਿਆ ਉਸ ਦਰਵਾਜ਼ੇ 'ਚ ਜਿਹੜਾ ਕਿ ਇਸ ਕਿਲੇ ਦਾ ਮੇਨ ਐਂਟਰੈਂਸ ਹੈਗਾ ਏ। ਇਹ ਜਨਾਬ ਵੱਡੇ ਵੱਡੇ ਕਿਲੇ ਵੀ ਉਸ ਦੌਰ 'ਚ ਲੋਕ ਬਣਾਉਂਦੇ ਸਨ ਨਾ, ਤੇ ਉਹਨਾਂ ਦੇ ਜਿਹੜੇ ਦਰਵਾਜ਼ੇ ਨੇ ਤੰਗ ਗਲੀਆਂ 'ਚ ਰੱਖੇ ਜਾਂਦੇ ਸਨ ਚੋਰੀ ਡਕੈਤੀ ਤੋਂ ਬਚਣ ਲਈ। ਯਾਨੀ ਕਿ ਅਗਰ ਘੋੜਿਆਂ ਦੇ ਲੋਕੀ ਆਉਣ ਵੀ ਲੁੱਟਣ ਤੇ ਛੋਟੀਆਂ ਗਲੀਆਂ ਦੇ ਵਿੱਚੋਂ ਦੀ ਘੋੜੇ ਦੌੜ ਕੇ ਨਾ ਜਾ ਸਕਣ ਜਾਂ ਨਾ ਆ ਸਕਣ। ਠੀਕ ਹੈ ਜੀ, ਇਹ ਫੁੱਲਾਂ ਵਾਲਾ ਖੂਬਸੂਰਤ ਦਰਵਾਜ਼ਾ। ਅੱਛਾ, ਇਹਦੀ ਖਾਸ ਗੱਲ ਹੈ ਕਿ ਇਹ ਵਿੱਚ ਜਿਹੜਾ ਨਾ ਲੱਕੜੀ ਦੇ ਹੀ ਇਹਦੇ ਬਣਾਏ ਨੇ ਖੁੱਲਣ ਮਿਲਣ ਵਾਲੇ ਜਿਹੜੇ ਅਰਲ ਹੁੰਦੇ ਨੇ। ਇਹ ਦੇਖੋ ਨਾ, ਇਹਨੂੰ ਜਨਾਬ ਹੁਣ ਪੰਜਾਬੀ 'ਚ ਤਾਂ ਪਤਾ ਨਹੀਂ ਕੀ ਕਹਿੰਦੇ ਨੇ ਜਾਂ ਉਰਦੂ 'ਚ ਕੀ ਕਹਿੰਦੇ ਨੇ, ਲੇਕਿਨ ਇਹ ਕਬਜ਼ੇ ਇੱਥੇ ਲੱਗੇ ਹੁੰਦੇ ਸਨ ਦਰਵਾਜ਼ਾ ਖੋਲ੍ਹਣ ਲਈ ਜਾਂ ਬੰਦ ਕਰਨ ਲਈ। ਉਹ ਲੱਕੜੀ ਦੇ ਨਾਲ ਹੀ ਉਦੋਂ ਬਣਾਏ ਗਏ ਸਨ। ਤੇ ਇਹਦੀ ਡਿਊਟੀ ਆ ਗਈ ਛੋਟੀ ਇੱਟ ਨਾਲ ਬਣੀ। ਠੀਕ ਹੈ, ਚੂਨਾ ਪੱਥਰ ਲਾ ਕੇ ਵਿੱਚ। ਤੇ ਇਹਦੇ ਤੋਂ ਬਾਅਦ ਫਿਰ ਅੱਗੇ ਜਿਹੜਾ ਨਾ ਕਮਰੇ ਸਟਾਰਟ ਹੁੰਦੇ ਨੇ, ਗਰਾਊਂਡ ਫਲੋਰ, ਫਿਰ ਫਸਟ ਫਲੋਰ ਤੇ ਫਿਰ ਥਰਡ ਫਲੋਰ। ਲੇਕਿਨ ਹੁਣ ਇਹਦੀ ਜੋ ਕੁਛ ਵੀ ਬਾਕੀ ਆ ਤੇ ਉਹ ਤੁਹਾਨੂੰ ਜ਼ਰੂਰ ਵਿਖਾਲਣਾ। ਉੱਤੇ ਤੱਕ ਜਾਵਾਂਗੇ। ਇਹ ਦੀਵੇ ਰੱਖਣ ਵਾਸਤੇ ਜਿਹੜੀਆਂ ਚੀਜ਼ਾਂ ਨੇ ਜੀ ਦੋਸਤੋ, ਇਹ ਜੇ ਪਿਆ ਸਾਰਾ ਕੁਝ ਹੈ ਨਾ। ਤੁਸੀਂ ਜਿਸ ਤਰ੍ਹਾਂ ਕੋਈ ਪੁਰਾਣਾ ਮਹੱਲ ਵੇਖ ਰਹੇ ਹੋ
ਉਸ ਤਰ੍ਹਾਂ ਦੀ ਪੂਰੀ ਜਿਹੜੀ ਨਾ ਇੱਕ ਤੁਹਾਨੂੰ ਫੀਲਿੰਗ ਹੋਏਗੀ। ਇਹ ਦੇਖੋ ਪਤਾ ਨਹੀਂ ਕਿਦੋਂ ਦੇ ਦਰਵਾਜ਼ੇ ਬੰਦ ਪਏ ਨੇ ਔਰ ਇਹਨਾਂ ਦੇ ਅੰਦਰ ਵੀ ਜਿਹੜਾ ਨਾ ਹੁਣ ਕੀ ਹੈਗਾ ਕੋਈ ਪਤਾ ਨਹੀਂ ਹੈਗਾ। ਮਾਲਕਾਂ ਨੂੰ ਵੀ ਪਤਾ ਕੀਤਾ, ਉਹਨਾਂ ਆਖਿਆ ਜੇ ਅਸਾਂ ਕਦੀ ਇਹਨਾਂ ਦਰਵਾਜ਼ੇ ਨੂੰ ਇਸਤੇਮਾਲ ਹੀ ਨਹੀਂ ਕੀਤਾ। ਅੰਦਰ ਵੇਖਦੇ ਆ, ਓਏ ਹੋਏ ਅੰਦਰ ਤੇ ਜਾਲੇ ਲੱਗੇ ਨੇ, ਪਤਾ ਨਹੀਂ ਕਿਸ ਮਕਸਦ ਲਈ ਇਹ ਦਰਵਾਜ਼ੇ ਬਣੇ ਨੇ। ਠੀਕ ਹੈ ਨਾ, ਜੇ ਪਿਆ ਦੋਸਤੋ ਸਾਰਾ ਕੁਛ ਹੈ ਜੀ। ਆਲੀ ਸ਼ਾਨ ਇਮਾਰਤ ਹੈ, ਛੋਟਾ ਜਿਹਾ ਪਿੰਡ ਕੰਜਰੂੜ, ਜ਼ਿਲ੍ਹਾ ਨਾਰੋਵਾਲ, ਤਹਿਸੀਲ ਸ਼ਕਰਗੜ੍ਹ। ਔਰ ਇੱਧਰ ਬੜੇ ਪਿੰਡ ਸਨ ਜਿਹੜੇ ਦੱਤਾਂ ਦੇ ਪਿੰਡ ਸਨ। ਦੱਤ ਖਾਨਦਾਨ ਆਬਾਦ ਸਨ ਇੱਧਰ ਨਾ, 12-14 ਪਿੰਡ ਸਨ ਜਿਹੜੇ ਦੱਤਾਂ ਦੇ ਪਿੰਡ ਸਨ। ਠੀਕ ਹੈ, ਤੇ ਇਹ ਜਨਾਬ ਹੁਣ ਅਸੀਂ ਤੁਹਾਨੂੰ ਇੱਕ ਸਾਈਡ ਤੋਂ ਹੋ ਕੇ ਤੇ ਕਮਰੇ ਵਿਖਾਲਣੇ ਸ਼ੁਰੂ ਕਰਨੇ ਆ। ਕੁਝ ਕਮਰੇ ਤਾਂ ਨਾ ਬੰਦ ਕਰ ਛੜੇ ਨੇ ਮਿੱਟੀ ਨਾਲ ਜਾਂ ਇੱਟਾਂ ਨਾਲ, ਜਿਸ ਤਰ੍ਹਾਂ ਵੀ। ਅੱਛਾ, ਇਹ ਮੇਰਾ ਖਿਆਲ ਮੂਰਤੀ ਅਸਥਾਨ ਟਾਈਪ ਕੋਈ ਚੀਜ਼ ਬਣੀ ਹੈ, ਬਿਲਕੁਲ ਉਸ ਤਰ੍ਹਾਂ ਹੀ ਲੱਗ ਰਿਹਾ, ਬਾਕੀ ਕਨਫਰਮ ਨਹੀਂ। ਲੇਕਿਨ ਇਹ ਵੇਖੋ ਜੀ, ਇਹ ਦੇਖੋ ਦੀਵੇ ਰੱਖਣ ਵਾਸਤੇ ਕੈਸੇ ਖੂਬਸੂਰਤ ਉਹ ਜਨਾਬ ਖਾਨੇ ਬਣਾਏ ਨੇ, ਤੇ ਇੱਕ ਤੋਂ ਵੱਧ ਇੱਕ ਖੁੱਲ੍ਹਾ ਔਰ ਵੱਡਾ ਕਮਰਾ। ਇਹ ਦੇਖੋ ਤੁਸੀਂ, ਕਿਆ ਬਾਤ ਹੈ। ਇੱਟਾਂ ਨਾਲ ਬਣਿਆ ਹੈ ਲੇਕਿਨ ਮਿੱਟੀ ਦੇ ਨਾਲ ਲਿੰਬਿਆ ਸੀ ਤਾਂ ਕਿ ਕਮਰੇ ਠੰਡੇ ਰਹਿਣ। ਹਰ ਕਮਰੇ ਦੀਆਂ ਛੱਤਾਂ ਅੱਜ ਵੀ ਓਰੀਜਨਲ ਨੇ ਔਰ ਦੀਵਾਰਾਂ ਦੇ ਵਿੱਚ ਬਹੁਤ ਸਾਰੇ ਖਾਨੇ ਬਣਾਏ ਨੇ ਤਜੋਰੀਆਂ ਨੁਮਾ। ਅੱਛਾ, ਉਹ ਸਾਹਮਣੇ ਇੱਕ ਮੋਰਾ ਨਜ਼ਰ ਆ ਰਿਹਾ, ਇਹ ਇੱਧਰ ਇੱਕ ਆ ਰਿਹਾ ਹਵਾ ਵਾਸਤੇ ਜਾਂ ਵੇਖਣ ਲਈ ਬਾਹਰ। ਇਹ ਦੇਖਣਾ, ਜ਼ੂਮ ਕਰਕੇ ਦਿਖਾ ਲਾਂ, ਇਹ ਦੇਖੋ, ਓਏ ਹੋਏ। ਇਹ ਜਨਾਬ ਇੱਥੋਂ ਮੈਂ ਆਗਾਜ਼ ਕੀਤਾ ਸੀ ਆਪਣੀ ਵੀਡੀਓ ਦਾ, ਜਿੱਥੇ ਮੈਂ ਐਂਟਰੋ ਦਿੱਤਾ ਸੀ ਖੜੇ ਹੋ ਕੇ। ਹੁਣ ਦੇਖੋ ਉਸ ਕਿਲੇ ਦੇ ਅੰਦਰ ਮੈਂ ਆ ਚੁੱਕਿਆ। ਠੀਕ ਹੈ ਨਾ, ਅਲਮਾਰੀਆਂ, ਇਹ ਦੇਖੋ ਤੁਸੀਂ, ਇਹ ਪਤਾ ਨਹੀਂ ਕੀ ਕਿਸੇ ਪੁੱਟ ਕੇ ਚੈੱਕ ਕੀਤਾ ਨਾ ਕਿ ਵਿੱਚ ਸ਼ਾਇਦ ਕੋਈ ਸੋਨੇ ਦੀ ਦੇ ਗਏ ਜਾਂ ਖਜ਼ਾਨਾ ਨੱਪਿਆ। ਇਹ ਦੇਖੋ, ਮੈਂ ਦੇਖ ਹੀ ਰਿਹਾ ਵਾਂ ਕਿ ਇੱਥੇ ਨਾ ਖੁਫੀਆ ਖਾਨੇ ਬਣਾਏ ਗਏ ਸਨ। ਇਸ ਤਰ੍ਹਾਂ ਦੀਆਂ ਜਿਹੜੀਆਂ ਅਲਮਾਰੀਆਂ ਹੁੰਦੀਆਂ ਸਨ। ਅੱਛਾ, ਮਿੱਟੀ ਹੈ, ਓਏ ਹੋਏ ਦੇਖੋ ਜੀ, ਇਹ ਮਿੱਟੀ ਦੀ ਡਿਜ਼ਾਈਨਿੰਗ ਹੈ ਔਰ ਇਹ ਉਸੇ ਦੌਰ ਦੀ ਹੋਈ ਹੈ ਜਿਹੜੀ ਹਲੇ ਤੱਕ ਮੌਜੂਦ ਹੈ। ਇੱਕ ਇਹ ਜਨਾਬ ਖਿੜਕੀ ਇਹ ਪਿੰਡ ਵੱਲ ਨੂੰ ਖੁੱਲ੍ਹਦੀ ਹੈ। ਇਹ ਹਵਾਦਾਨ ਨੇ ਸਾਰੇ, ਸ਼ਾਇਦ ਰੋਸ਼ਨੀ ਹਵਾ ਵਾਸਤੇ। ਉਹ ਦੇਖੋ ਨਾ, ਪਿੰਡ ਨਜ਼ਰ ਆ ਰਿਹਾ। ਹਲੇ ਤੁਹਾਨੂੰ ਰੂਫ ਟਾਪ ਯਾਨੀ ਕਿ ਛੱਤ 'ਤੇ ਜਾ ਕੇ ਪੂਰੇ ਪਿੰਡ ਦਾ ਨਜ਼ਾਰਾ ਕਰਵਾਉਣਾ। ਵੀਡੀਓ ਦੇ ਨਾਲ ਤੁਸੀਂ ਜੁੜੇ ਰਹਿਣਾ। ਇਹ ਦੇਖੋ, ਜਗ੍ਹਾ ਉਹ ਤਜੋਰੀਆਂ ਬਣੀਆਂ ਨੇ। ਠੀਕ ਹੈ ਨਾ, ਹਰ ਕਮਰੇ 'ਚ 6-6 7-7 ਇਸ ਤਰ੍ਹਾਂ ਦੀਆਂ ਤਜੋਰੀਆਂ ਨੇ ਹਰ ਕਮਰੇ 'ਚ, ਜ਼ਿਆਦਾ ਵੀ ਹੋ ਸਕਦੀਆਂ ਨੇ। ਖੁਫੀਆ ਖਾਨੇ, ਇਹ ਪਤਾ ਨਹੀਂ ਹੁਣ ਛੋਟੇ ਬਣਾਏ ਨੇ ਆਪਣਾ ਜ਼ੇਵਰਾਤ ਲੁਕਾਉਣ ਲਈ ਜਾਂ ਰੋਸ਼ਨੀ ਲਈ, ਕੀ ਕੋਈ ਪਤਾ ਨਹੀਂ ਚੱਲਦਾ ਪਿਆ। ਮੈਂ ਤਾਂ ਇਸ ਵੱਡੇ ਮਾਹੌਲ ਦੇ 'ਚ ਆ ਕੇ ਸਹੀ ਗੱਲ ਚੁਕਰਾ ਗਿਆ ਵਾਂ, ਕਿਉਂਕਿ ਦੇਖੋ ਤੁਸੀਂ, ਜੰਮੂ ਦਾ ਮਹਾਰਾਜਾ ਅਤੇ ਉਹਦਾ ਵਜ਼ੀਰ ਲਕਸ਼ਮੀ ਦੀਵਾਨ ਚੰਦ ਦੱਤ, ਇਹ ਵੇਖੋ ਸ਼ੀਸ਼ੇ ਲੱਗੇ ਵਿੱਚ, ਸ਼ੀਸ਼ਿਆਂ ਵਾਲਾ ਮਹੱਲ ਸੀ ਜਨਾਬ। ਬੜੀ ਡਿਟੇਲ ਦੇ ਨਾਲ ਤੁਹਾਨੂੰ ਵਿਖਾਵਾਂਗਾ। ਖਾਸ ਜਿਹੜੇ ਕੋਈ ਸਾਡੇ ਭੈਣਾਂ ਭਾਈ ਇੰਡੀਆ 'ਚੋਂ ਦੇਖ ਰਹੇ ਨੇ ਜਾਂ ਪਾਕਿਸਤਾਨ ਤੋਂ। ਅੱਛਾ, ਇਹਨਾਂ ਦੇ 'ਚ ਨਾ ਤੰਬੂੜੀਆਂ ਵੀ ਬੜੀਆਂ ਲੱਗੀਆਂ ਹੁੰਦੀਆਂ ਸਨ। ਮੈਂ ਇਸ ਲਈ ਡਰ ਕੇ ਵੇਖਣਾ ਕਿ ਕਿਤੇ ਤੰਬੂੜੀ ਲੜਾ ਕੇ ਮੱਥਾ ਨਾ ਸਜਾ ਲਾਂ। ਇਹ ਉੱਤੇ ਦਰਵਾਜ਼ਿਆਂ ਦੇ ਉਸੇ ਤਰ੍ਹਾਂ ਦਾ ਸਟਾਈਲ, ਕੋਈ ਇਹਦੇ ਵਿੱਚ ਜਨਾਬ ਵੈਲਡਿੰਗ ਵਗੈਰਾ ਦਾ ਕੋਈ ਕੰਮ ਨਹੀਂ ਹੈਗਾ। ਲੱਕੜੀ ਨੇ ਸਾਰਾ ਕੁਝ ਕੀਤਾ ਗਿਆ, ਦਿਆਰੀ ਲੱਕੜੀ। ਔਰ ਇਹ ਜਨਾਬ ਸੀੜੀਆਂ ਉੱਤੇ ਆਉਣ ਵਾਲੀਆਂ ਨੇ ਜਿੱਥੋਂ ਦੀ ਅਸੀਂ ਉਤਲੀ ਮੰਜ਼ਿਲ 'ਤੇ ਆਏ ਹਾਂ। ਔਰ ਇਹ ਕਮਰੇ, ਅਤੇ ਇਹ ਜਨਾਬ ਸਾਰਾ ਮਾਹੌਲ ਤੁਹਾਨੂੰ ਦਿਖਾ ਰਹੇ ਹਾਂ। ਉੱਤੇ ਵੀ ਜਾਣਾ ਤੇ ਇਹ ਥੱਲੇ ਵਾਲੇ ਕਮਰੇ ਨੇ, ਇਹਨਾਂ 'ਚ ਫੈਮਲੀਆਂ ਰਹਿ ਰਹੀਆਂ ਨੇ, ਇਸ ਲਈ ਇਹਨਾਂ 'ਚ ਤਾਂ ਨਹੀਂ ਅਸੀਂ ਜਾਵਾਂਗੇ। ਲੇਕਿਨ ਇਹ ਜਿਹੜੇ ਉਤਲੀ ਸਾਰੀਆਂ ਮੰਜ਼ਿਲਾਂ ਨੇ ਤੁਹਾਨੂੰ ਅੱਜ ਮੁਕੰਮਲ ਵਿਖਾਲਨੇ ਆ। ਇਹ ਆ ਗਿਆ ਜਨਾਬ ਇਹਨਾਂ ਦਾ ਬਹੁਤ ਹੀ ਵੱਡਾ ਔਰ ਮਾਸਟਰ ਬੈਡਰੂਮ। ਠੀਕ ਹੈ ਨਾ, ਇਹ ਤੁਸੀਂ ਇਹਦੀ ਬਣਾਵਟ ਦੇਖੋ, ਇਹਨੂੰ ਅੱਗ ਲੱਗੀ ਹੈ। ਅਤੇ ਇਹ ਜਨਾਬ ਇਹਦੇ 'ਤੇ ਅੱਜ ਵੀ ਬੜੀ ਖੂਬਸੂਰਤ ਨਕਸ਼ਨਕਾਰੀ ਔਰ ਇਹ ਮੂਰਤੀਆਂ ਬਣਾਈਆਂ ਗਈਆਂ ਨੇ। ਠੀਕ ਹੈ ਨਾ, ਇਹ ਵੇਖਣ 'ਚ ਲੱਗਦਾ ਹੈ ਕਿ ਇਹਨਾਂ ਦਾ ਮਾਸਟਰ ਬੈਡਰੂਮ ਹੈ ਜਿਹਨੂੰ ਅੱਗਾਂ ਲੱਗੀਆਂ ਨੇ। ਇਹ ਦੇਖੋ ਤੁਸੀਂ, ਸੜਿਆ ਹੈ। ਹੈਲੋ, ਅੱਛਾ, ਇਹ ਜਨਾਬ ਪਿੰਡ ਜਿਹੜਾ ਨਾ, ਇਹ ਬਿਲਕੁਲ ਕਿਸੇ ਮੇਨ ਰੋਡ 'ਤੇ ਨਹੀਂ ਆਉਂਦਾ। ਇਹ ਬਿਲਕੁਲ ਛੋਟੀਆਂ ਤੰਗ ਸੜਕਾਂ ਪਿੰਡਾਂ ਨੂੰ ਜਿਹੜੀਆਂ ਜਾਂਦੀਆਂ ਨਾ, ਜਿਹੜੇ ਕਿ 47 ਵੇਲੇ ਕੱਚੇ ਰਾਹ ਹੁੰਦੇ ਸਨ, ਉੱਧਰੋਂ ਦੀ ਜਾ ਕੇ ਤੇ ਦੂਰ ਦਰਾਜ਼ ਨਾਰੋਵਾਲ ਤੋਂ ਇਹ ਪਿੰਡ ਹੈਗਾ ਇਹ ਕੰਜਰੂੜ। ਇਹ ਵੱਡਾ ਪਿੰਡ, ਨੌਨਾਵੇਂ ਪਿੰਡ ਹੈਗਾ ਇਹ, ਔਰ ਬਹੁਤ ਵੱਡਾ ਇੱਥੇ ਬਾਜ਼ਾਰ ਹੁੰਦਾ ਸੀ। ਤੇ ਇਹ ਤਜੋਰੀ ਤੁਹਾਨੂੰ ਦਿਖਾ ਲਿਆ ਜਿਹਦੇ ਅੰਦਰ ਖੁਫੀਆ ਖਾਨੇ ਨੇ ਜ਼ੇਵਰਾਤ ਰੱਖਣ ਵਾਲੇ। ਇਹ ਦੇਖਣਾ ਤੁਸੀਂ, ਇਹ ਰਾਈਟ ਸਾਈਡ ਤੇ ਇਹ ਉਹ ਕੁੱਜਾ ਵਿੱਚ ਨੱਪਿਆ, ਤੇ ਜਿਹਦੇ ਵਿੱਚ ਜਨਾਬ ਉਹ ਜ਼ੇਵਰਾਤ ਰੱਖੇ ਜਾਂਦੇ ਹੁੰਦੇ ਸਨ ਤਾਂ ਕਿ ਚੋਰ ਆ ਵੀ ਜਾਏ ਤੇ ਉਹ ਲੱਭ ਨਾ ਸਕੇ। ਕੈਸੀ ਕੰਧਾਂ ਦੇ ਵਿੱਚ ਵੀ ਜਨਾਬ ਆਪਣੇ ਆਪ ਨੂੰ ਚੋਰਾਂ ਕੋਲੋਂ ਮਹਿਫੂਜ਼ ਕਰਨ ਲਈ ਤਕਨੀਕ ਦੇ ਨਾਲ ਖੁਫੀਆ ਖਾਨੇ ਤਜੋਰੀਆਂ ਬਣਾਈਆਂ ਜਾਂਦੀਆਂ ਹੁੰਦੀਆਂ ਸਨ। ਦੇਖੋ ਨਾ, ਇਹ ਪੂਰਾ ਕਮਰਾ ਤਜੋਰੀਆਂ ਨਾਲ ਭਰਿਆ ਪਿਆ ਹੈ। ਇਹ ਮੇਰਾ ਖਿਆਲ ਉਹਨਾਂ ਨੇ ਆਪਣਾ ਜ਼ੇਵਰਾਤ ਔਰ ਪੈਸੇ ਰੱਖਣ ਵਾਲਾ ਕਮਰਾ ਬਣਾਇਆ ਹੋਏਗਾ। ਲੇਕਿਨ ਇਹ ਦੇਖੋ ਨਾ, ਹਰ ਤਰਫ ਤਜੋਰੀਆਂ ਨੇ। ਅੱਛਾ, ਇਹ ਜਨਾਬ ਇਹਦਾ ਸਿਹਨ ਬਹੁਤ ਖੂਬਸੂਰਤ ਔਰ ਬਹੁਤ ਵੱਡਾ। ਠੀਕ ਹੈ ਨਾ, ਹੁਣ ਅਸੀਂ ਜਾ ਰਹੇ ਹਾਂ ਉੱਤੇ ਛੱਤ 'ਤੇ। ਠੀਕ ਹੈ ਨਾ, ਉਹ ਸਾਹਮਣੇ ਸੀੜੀਆਂ ਨਜ਼ਰ ਆ ਰਹੀਆਂ ਨੇ।
ਇਹ ਜਨਾਬ ਦਰਵਾਜ਼ੇ, ਅੱਛਾ ਇਹ ਵੀ ਇੱਕ ਦਰਵਾਜ਼ਾ ਹੈਗਾ ਜਨਾਬ, ਇਹ ਦੇਖਣ ਜ਼ਰਾ, ਓਏ ਹੋਏ ਹੋਏ। ਅੱਛਾ ਕੁਝ ਫੈਮਿਲੀ ਦਾ ਸਮਾਨ ਇਹਦੇ 'ਚ ਪਿਆ ਹੈ, ਲੇਕਿਨ ਸਾਰੇ ਦਰਵਾਜ਼ੇ ਉਸੇ ਸਟਾਈਲ ਦੇ ਨੇ ਜਿਹੜੇ ਸਟਾਈਲ ਦੇ ਬਣਾਏ ਗਏ ਸਨ 47 ਵੇਲੇ। ਤੇ ਇਹ ਆ ਗਈ ਜਨਾਬ ਹੁਣ ਛੱਤ 'ਤੇ ਜਾਣ ਵਾਲੀਆਂ ਸੀੜੀਆਂ। ਤੇ ਛੱਤ 'ਤੇ ਚੱਲਦੇ ਆ, ਇਹ ਲੱਕੜੀ ਦੀਆਂ ਤੇ ਇੱਟਾਂ ਦੀਆਂ ਬਣੀਆਂ ਸੀੜੀਆਂ ਨੇ, ਔਰ ਇਹ ਆ ਗਈ ਅਸੀਂ ਇਹਦੀ ਛੱਤ ਦੇ ਉੱਤੇ। ਇੱਥੋਂ ਪੂਰੇ ਪਿੰਡ ਦਾ ਨਜ਼ਾਰਾ ਤੁਹਾਨੂੰ ਕਰਾਉਂਦੇ ਆ। ਹੁਣ ਇਹ ਦੇਖਣਾ, ਇਸ ਸਾਈਡ 'ਤੇ ਨਾ ਇੱਧਰੋਂ ਦੀ ਦੂਰ ਜਾ ਕੇ ਰਾਵੀ ਦਰਿਆ ਹੈ। ਇਹ ਏਰੀਆ ਜਿੱਥੇ ਮੈਂ ਖੜੇ ਹੋ ਕੇ ਵੀਡੀਓ ਬਣਾਈ ਸੀ, ਅੱਗੇ ਤੁਹਾਨੂੰ ਦੱਸਿਆ ਨਾ, ਇਹ ਇੱਥੇ ਖੜੇ ਹੋ ਕੇ ਵੀਡੀਓ ਬਣਾਈ ਸੀ, ਉਹ ਥੱਲੇ ਖੜੇ ਹੋ ਕੇ ਵੀਡੀਓ ਬਣਾਈ ਸੀ। ਅਤੇ ਇਹ ਪਿੰਡ ਦਾ ਚੜ੍ਹਦਾ ਪਾਸਾ, ਇਹ ਚੜ੍ਹਦਾ ਪਾਸਾ ਹੈਗਾ ਪਿੰਡ ਦਾ। ਅਤੇ ਇਹ ਸਾਰਾ ਇਲਾਕਾ ਬਾਗ ਇੱਥੇ ਹੁੰਦਾ ਸੀ ਲక్ష్ਮੀ ਚੰਦ ਉਹਨਾਂ ਦਾ। ਇਹ ਪਿੰਡ ਦੀਆਂ ਹੁਣ ਜਿਹੜੀਆਂ ਨੇ ਆਬਾਦੀਆਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਨੇ, ਘਰ ਛੋਟੇ ਛੋਟੇ ਘਰ। ਇਹ ਪਿੰਡ ਹੁਣ ਬਹੁਤ ਵੱਡਾ ਹੋ ਗਿਆ, ਵਸੀਹ ਹੋ ਗਿਆ। ਇਹ ਜਿਹੜਾ ਨਾ, ਇਹ ਸਾਰਾ ਬਾਗ ਦਾ ਏਰੀਆ ਜਿਹੜਾ ਤੁਹਾਨੂੰ ਦਿਖਾਇਆ ਜਾ ਰਿਹਾ, ਇਹ ਜਨਾਬ ਛੱਤ ਦੇ ਉੱਤੇ ਅਸੀਂ ਖੜੇ ਹਾਂ। ਅਤੇ ਇਸ ਸਾਈਡ ਦੇ ਉੱਤੇ ਸਿਹ ਨੇ ਰਾਈਟ ਸਾਈਡ 'ਤੇ, ਅਤੇ ਸਾਰਾ ਪਿੰਡ ਇਸ ਸਾਈਡ, ਠੀਕ ਹੈ। ਇਹ ਦੇਖੋ ਤੁਸੀਂ ਕਿੱਥੇ ਗਏ ਲੋਕ ਦੋਸਤੋ, ਇਹ ਜੇ ਸਾਰਾ ਕੁਛ। ਹਾਂਜੀ ਇਹ ਦੇਖੋ ਨਾ ਤੁਸੀਂ ਕਿ ਕੱਚੀਆਂ ਛੱਤਾਂ ਅਤੇ ਥੱਲੇ ਲੱਕੜਾਂ। ਇਹ ਦੂਰੋਂ ਮਸਜਿਦ ਇੱਕ ਨਜ਼ਰ ਆਈ ਸੀ ਬੜੀ ਖੂਬਸੂਰਤ। ਔਰ ਇਹ ਜਨਾਬ ਇੱਧਰ 2 ਮੰਦਰ ਹਲੇ ਵੀ ਮੌਜੂਦ ਨੇ ਆਪਣੀ ਅਸਲੀ ਹਾਲਤ 'ਚ, 2 ਜਾਂ 3 ਮੰਦਰ ਨੇ। ਇੱਥੋਂ ਮੈਂ ਜ਼ੂਮ ਕਰਕੇ ਤੁਹਾਨੂੰ ਦਿਖਾਵਾਂਗਾ, ਉਹ ਮੰਦਰ ਮੇਰਾ ਖਿਆਲ ਇੱਥੋਂ ਵੀ ਨਜ਼ਰ ਆਉਣਗੇ ਜੇ ਕਿਤੇ ਨਜ਼ਰ ਆ ਗਏ। ਤੇ ਇਹ ਦੇਖੋ ਨਾ, ਇਹ ਪੂਰੀਆਂ ਛੱਤਾਂ ਚਾਰੋਂ ਤਰਫ, ਔਰ ਰਾਈਟ ਸਾਈਡ 'ਤੇ ਸਾਰਾ ਸਿਹਨ ਹੈ। ਤੁਹਾਨੂੰ ਕਿਹਾ ਸੀ ਨਾ ਕਿ ਐਡੀ ਡਿਟੇਲ ਦੇ ਨਾਲ ਹਾਲੇ ਤੱਕ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਦੀਵਾਨ ਲక్ష్ਮੀ ਚੰਦ ਦੇ ਕਿਲ੍ਹੇ ਦੀ ਵੀਡੀਓ ਨਹੀਂ ਵੇਖੀ ਹੋਏਗੀ। ਮੈਂ ਇਸ ਇੰਡੀਆ ਦੇ ਵਿੱਚ ਫੈਮਿਲੀ ਕੋਲੋਂ ਤਸਵੀਰਾਂ ਮੰਗਵਾਈਆਂ ਨੇ, ਜਿਹੜੀ ਕਿ ਦੀਵਾਨ ਲక్ష్ਮੀ ਚੰਦ ਸਾਹਿਬ ਦੀ ਤੁਹਾਨੂੰ ਦਿਖਾਈ ਹੈ। ਇਹ ਦੇਖੋ ਨਾ, ਥੱਲੇ ਦੇ ਪੋਰਸ਼ਨ ਦੇ ਕਮਰੇ ਨੇ, ਇਹਨਾਂ 'ਚ ਸਾਰਿਆਂ ਦੇ 'ਚ ਫੈਮਲੀਆਂ ਨੇ। ਉਹ ਫਿਰ ਮੈਂ ਨਹੀਂ ਜਾ ਸਕਿਆ ਕਿ ਅੱਛੀ ਚੀਜ਼ ਨਹੀਂ, ਵੈਸੇ ਵੀ ਵੀਡੀਓ ਬਹੁਤ ਲੰਬੀ ਹੋ ਜਾਣੀ ਸੀ। ਅਤੇ ਇਹ ਜਨਾਬ ਤੁਸੀਂ ਹੁਣ ਵੇਖ ਸਕਦੇ ਹੋ ਬਜ਼ੁਰਗਾਂ ਦੀਆਂ ਯਾਦਾਂ ਵਾਲੀ ਵੀਡੀਓ। ਤੁਸੀਂ ਵੀ ਅਗਰ ਆਪਣੇ ਬਜ਼ੁਰਗਾਂ ਦੇ ਦਰਵਾਜ਼ੇ, ਘਰ ਬੂਹੇ, ਪਿੰਡ, ਸ਼ਹਿਰ, ਮੰਦਰ, ਸਕੂਲ ਪੁਰਾਣੇ ਵੇਖਣਾ ਚਾਹੁੰਦੇ ਹੋ ਤੇ ਕਮੈਂਟ 'ਚ ਜ਼ਰੂਰ ਮੈਨੂੰ ਦੱਸਿਓ। ਇਹ ਉਹ ਸੀੜੀਆਂ ਜਿੱਥੋਂ ਦੀ ਚੜ੍ਹ ਕੇ ਉੱਤੇ ਆਏ ਆ ਛੱਤ ਦੇ ਉੱਤੇ। ਅਤੇ ਕੋਸ਼ਿਸ਼ ਇਹੀ ਹੁੰਦੀ ਹੈ ਕਿ ਪਿਆਰ ਮੁਹੱਬਤ ਵਾਲੀਆਂ ਵੀਡੀਓ ਬਣਾਈਆਂ ਜਾਣ, ਅਤੇ ਇਸ ਲਈ ਤੁਸੀਂ ਪਿਆਰ ਸਿਰਫ ਇਸ ਸੂਰਜ ਸਾਨੂੰ ਦੇ ਸਕਦੇ ਹੋ ਕਿ ਵੀਡੀਓ ਨੂੰ ਲਾਈਕ ਔਰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਿਆ ਕਰੋ। ਇਹਦੇ ਨਾਲ ਅੱਛੇ ਜ਼ਿਆਦਾ ਜ਼ਿਆਦਾ ਕਮੈਂਟ ਕਰਿਆ ਕਰੋ, ਤਾਂ ਕਿ ਮੈਂ ਜਦੋਂ ਕਮੈਂਟ ਪੜ੍ਹਨਾ ਨਾ ਤਾਂ ਮੈਨੂੰ ਬੜਾ ਅੱਛਾ ਲੱਗਦਾ ਹੈ ਕਿ ਯਾਰ ਚਲੋ ਮੈਂ ਅਗਰ ਮਿਹਨਤ ਕੀਤੀ ਸੀ, ਐਫਰਟ ਕੀਤੀ ਸੀ, ਅਤੇ ਮੇਰੀ ਐਫਰਟ ਕਿਸੇ ਨੂੰ ਪਸੰਦ ਹੈ, ਚੰਗੀ ਲੱਗੀ ਹੈ। ਅਤੇ ਇਹ ਜਨਾਬ ਹੁਣ ਤੁਸੀਂ ਦੇਖ ਸਕਦੇ ਹੋ ਵੀਡੀਓ ਸਾਡੀ ਤਕਰੀਬਨ ਖ਼ਤਮ ਹੋ ਚੁੱਕੀ ਹੈ। ਅਤੇ ਜਿੱਥੇ ਰਹੋ ਖੁਸ਼ ਰਹੋ, ਬਹੁਤ ਸਾਰੀ ਬੈਸਟ ਵਿਸ਼ੇਸ ਤੁਹਾਡੇ ਲਈ। ਅੱਲਾ ਹਾਫਿਜ਼।